ਹਸਪਤਾਲਾਂ ਦਾ ਅਮਲਾ ਹੁਸ਼ਿਆਰ ਤੇ ਬੜਾ ਬਣਦਾ ਨਾ, ਡਾਕਟਰ ਆਪਣੇ ਆਪ ਨੂੰ ਬੜਾ ਹੁਸ਼ਿਆਰ ਸਮਝਦੇ ਨੇ, ਪਰ ਜੇ ਕਿਤੇ ਸਾਡੇ ਪਿੰਡਾਂ ਵਾਲਿਆਂ ਦੇ ਢਾਏ ਚੜ ਜਾਣਾ ਤੇ ਅਸੀਂ ਵੀ ਉਹਨਾਂ ਦੀ ਮੱਤ ਮਾਰ ਛੱਡਨੇ ਆ। ਕਿਤੇ ਆਪਰੇਸ਼ਨ ਹੋ ਜਾਵੇ ਕਿਸੇ ਬਾਬੇ ਦਾ ਜਾਂ ਕਿਸੇ ਜੀ ਦਾ ਆਪਰੇਸ਼ਨ ਹੋ ਜਾਏ ਤੇ ਨਾਲ ਜਿਹੜੇ ਗਏ ਹੁੰਦੇ ਨੇ ਨਾ, ਉਹ ਡਾਕਟਰ ਨੂੰ ਪਤਾ ਕਿਵੇਂ ਖੁਰਾਕ ਦਾ ਪੁੱਛਦੇ ਨੇ। ਆਪਰੇਸ਼ਨ ਕਰਾ ਕੇ ਬਾਹਰ ਕੱਢਿਆ ਤਾਂ ਡਾਕਟਰ ਨੂੰ ਆਖਣਗੇ ਡਾਕਟਰ ਸਾਹਿਬ ਇਹਨੂੰ ਖਵਾਣਾ ਕੀ, ਇਹਦੀ ਖੁਰਾਕ ਕੀ ਹੋਵੇ। ਡਾਕਟਰ ਆਖੇਗਾ ਜੀ ਆ ਕੋਈ ਨਰਮ ਗਜ਼ਾ। ਡਾਕਟਰ ਸਾਹਿਬ ਨਰਮ ਗਜ਼ਾ ਕੀ ਹੋਵੇ ਜੀ? ਖਿਚੜੀ, ਦਲੀਆ, ਜੂਸ, ਕੋਈ ਫਲ ਵਗੈਰਾ। ਤੇ ਡਾਕਟਰ ਸਾਹਿਬ ਫਲ ਕਿਹੜੇ ਹੋਣ, ਸਾਰੇ ਜਾਂ ਕੋਈ ਇੱਕ ਵਿੱਚੋਂ ਹੋਵੇ? ਡਾਕਟਰ ਆਖੇਗਾ ਯਾਰ ਕੋਈ ਵੀ ਮੌਸਮੀ ਫਲ ਹੋ ਜਾਵੇ। ਉਹ ਫਿਰ ਆਖਣਗੇ ਡਾਕਟਰ ਸਾਹਿਬ ਫਰੂਟਰ ਖਵਾ ਸਕਨੇ ਆ? ਡਾਕਟਰ ਆਖੇਗਾ ਹਾਂਜੀ ਫਰੂਟਰ ਖਵਾ ਸਕਦੇ ਹੋ। ਤੇ ਡਾਕਟਰ ਸਾਹਿਬ ਉਹ ਫਿਰ ਫਰੂਟਰ ਖਾਣ ਦੇ ਨਾਲ ਤੇ ਖੰਘੇਗਾ ਤੇ ਉਹ ਜ਼ਖਮ ਨੂੰ ਕੋਈ ਦਰਦ ਸ਼ਰਦ ਨਾ ਹੋਏਗੀ? ਡਾਕਟਰ ਆਖੇਗਾ ਨਹੀਂ ਤੁਸੀਂ ਨਾ ਖਵਾਓ ਇਹ। ਉਹ ਆਖਣਗੇ ਹਲਾ ਤੇ ਡਾਕਟਰ ਸਾਹਿਬ ਇਹ ਫਲ ਜਿਹੜਾ ਇਹ ਰੋਟੀ ਤੋਂ ਪਹਿਲਾਂ ਖਵਾਉਣਾ ਕਿ ਰੋਟੀ ਤੋਂ ਬਾਅਦ ਵਿੱਚ? ਡਾਕਟਰ ਆਖੇਗਾ ਕੋ ਭਾਈ ਰੋਟੀ ਅਜੇ ਨਹੀਂ ਖਵਾਣੀ। ਅੱਛਾ ਤੇ ਡਾਕਟਰ ਸਾਹਿਬ ਫਿਰ ਕੋਈ ਗੋਸ਼ਤ ਖਵਾ ਲਈਏ? ਡਾਕਟਰ ਆਖੇਗਾ ਨਹੀਂ ਗੋਸ਼ਤ ਨਹੀਂ ਖਵਾਣਾ। ਡਾਕਟਰ ਸਾਹਿਬ ਛੋਟਾ ਵੀ ਨਹੀਂ ਖਵਾਣਾ? ਨਹੀਂ ਵੱਡਾ ਵੀ ਨਹੀਂ ਖਵਾਣਾ। ਡਾਕਟਰ ਆਖੇਗਾ ਉਹ ਨਹੀਂ ਭਾਈ ਮੁਰਗੀ ਵੀ ਨਹੀਂ ਖਵਾਣੀ। ਅੱਛਾ ਤੇ ਫਿਰ ਡਾਕਟਰ ਸਾਹਿਬ ਮਰੀਜ਼ ਨੂੰ ਮੱਛੀ ਖਵਾ ਸਕਨੇ ਆ? ਉਹ ਆਖੇਗਾ ਨਹੀਂ ਭਾਈ ਮੱਛੀ ਵੀ ਨਹੀਂ ਖਵਾਣੀ, ਕੋਈ ਪਕਾਉਣ ਵਾਲੀ ਚੀਜ਼ ਅਜੇ ਇਹਨੂੰ ਨਹੀਂ ਤੁਸਾਂ ਦੇਣੀ। ਤੇ ਡਾਕਟਰ ਸਾਹਿਬ ਕੋਈ ਚੂਚਾ, ਬਟੇਰਾ, ਤਿੱਤਰ ਕੋਈ ਸ਼ੈ ਖਵਾ ਲਈਏ? ਡਾਕਟਰ ਆਖੇਗਾ ਉਹ ਨਹੀਂ ਯਾਰ ਖੁਦਾ ਦਾ ਨਾਂ ਜੇ ਅਜੇ ਇੰਜ ਦੀ ਕੋਈ ਸ਼ੈ ਨਹੀਂ ਦੇਣੀ। ਤੇ ਫਿਰ ਡਾਕਟਰ ਸਾਹਿਬ ਦੁੱਧ ਪਿਆ ਸਕਨੇ ਆ? ਡਾਕਟਰ ਆਖੇਗਾ ਜੀ ਜੀ ਦੁੱਧ ਦੇ ਲਵੋ। ਡਾਕਟਰ ਸਾਹਿਬ ਦੁੱਧ ਕੋਸਾ ਹੋਵੇ ਕੜਿਆ ਕਿ ਜਾਂ ਠੰਡਾ ਹੋਵੇ? ਡਾਕਟਰ ਆਖੇਗਾ ਨਹੀਂ ਕੋਸਾ ਹੋਵੇ ਕੜੇ ਆ। ਡਾਕਟਰ ਸਾਹਿਬ ਕੋਸਾ ਕਿਵੇਂ ਦਾ, ਨੀਮ ਗਰਮ ਜਾਂ ਵਾਵਾ ਗਰਮ? ਡਾਕਟਰ ਆਖੇਗਾ ਯਾਰ ਕੋਸਾ ਦੁੱਧ ਹੋਣਾ ਚਾਹੀਦਾ। ਇੰਨੀ ਦੇਰ ਨੂੰ ਇੱਕ ਹੋਰ ਉੱਤੋਂ ਆ ਜਾਂਦਾ ਜਿਹੜਾ ਬਾਹਰੋਂ ਪਿੰਡੋਂ ਪਤਾ ਲੈਣ ਆਉਂਦਾ, ਉਹ ਉਹਨੂੰ ਧੱਕਾ ਦੇ ਕੇ ਉਹ ਪਿਛਾ ਆਓ, ਤੈਨੂੰ ਨਹੀਂ ਡਾਕਟਰ ਸਾਹਿਬ ਦੀ ਗੱਲ ਦੀ ਸਮਝ ਲੱਗਣੀ। ਅੱਛਾ ਡਾਕਟਰ ਸਾਹਿਬ ਮੈਨੂੰ ਦੱਸੋ ਮਰੀਜ਼ ਨੂੰ ਖੁਰਾਕ ਕੀ ਖਵਾਈਏ?